बड़ी मेहरबानी भट्ट साहब, मैं दिली तौर ਤੇ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਦਾ ਹਾਂ। ਮੈਂ ਪਹਿਲੀ ਵਾਰ ਭੱਟ ਸਾਹਿਬ ਦਾ ਮੈਨੂੰ ਮੇਰੀ ਕੰਮ ਇਲਮੀ ਸਮਝ ਲੋਗੇ, ਮੈਨੂੰ ਬੜੇ ਦੇਰ ਨਾਲ ਪਤਾ ਲੱਗਾ ਔਰ ਮੈਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਇੱਕ ਸਾਡੇ ਪੰਜਾਬ ਦੇ ਆਫੀਸਰ ਸਨ, ਬਿਊਰੋਕਰੇਟ ਸਨ, ਤੇ ਉਹਨਾਂ ਨੇ ਇੱਕ ਦਿਨ ਮੈਨੂੰ ਬੁਲਾਇਆ ਕਿ ਤੁਸੀਂ ਚਾਹ ਮੇਰੇ ਨਾਲ ਪੀ ਲਓ। ਉਹਨਾਂ ਨੇ ਮੇਰੀ ਮੁਲਾਕਾਤ ਤਾਂ ਨਹੀਂ ਹੈਗੀ ਸੀ, ਲੇਕਿਨ ਉਹਨਾਂ ਦੀ ਤਾਰੀਫ ਸੁਣੀ ਸੀ ਹਰ ਜਗ੍ਹਾ ਤੋਂ। ਤੇ ਉਹਨਾਂ ਦੇ ਕਮਰੇ ਮੈਂ ਜਦੋਂ ਬੈਠਿਆ ਤੇ ਉਸ ਕਮਰੇ ਦੇ ਵਿੱਚ ਇੱਕ ਤਰਫ ਜਿਹੜਾ ਨਾ ਉਹ ਅਖਬਾਰ ਪਿਆ ਸੀ ਤੇ ਭੁਲੇਖਾ ਲਿਖਿਆ ਸੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਮੇਰਾ ਤਾਲੁਕ ਸਿੰਧ ਨਾਲ ਹੈ ਔਰ ਮੈਂ ਪੱਕਾ ਸਿੰਧੀ ਹਾਂ, ਲੇਕਿਨ ਉਹ ਪੰਜਾਬੀ ਸਿੱਖ ਲਈ ਹੈ। ਤੇ ਮੈਨੂੰ ਖਿਆਲ ਆਇਆ ਕਿ ਉਹ ਇਸ ਵਾਸਤੇ ਕਹਿੰਦੇ ਪੰਜਾਬੀ ਸਿੱਖ ਲਈ ਹੈ ਕਿ ਲਾਹੌਰ ਮੈਂ ਪੋਸਟਡ ਹਾਂ ਤੇ ਪੂਰੇ ਜ਼ਿਲ੍ਹੇ ਨੂੰ ਮੈਂ ਦੇਖ ਰਿਹਾ, ਸੂਬੇ ਨੂੰ ਸੋਰੀ ਦੇਖ ਰਿਹਾ, ਤੇ ਮੈਂ ਪੰਜਾਬੀ ਸਿੱਖ ਲਈ। ਉਹਨਾਂ ਨੇ ਕਿਹਾ ਜੀ ਪੰਜਾਬੀ ਸਿੱਖਣ ਦੀ ਵਜ੍ਹਾ ਉਹਨਾਂ ਨੇ ਅਖਬਾਰ ਚੁੱਕਿਆ ਔਰ ਕਿਹਾ ਕਿ ਉਹਦੀ ਵਜ੍ਹਾ ਇਹ ਅਖਬਾਰ ਹੈ, ਮੈਂ ਤਾਂ ਪੰਜਾਬੀ ਸਿੱਖੀ। ਅੱਛਾ, ਨਾਲ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡਾ ਇਹਦੇ 'ਚ ਆਰਟੀਕਲ ਵੀ ਛਪਦਾ, ਇੱਕ ਮਜ਼ਮੂਨ ਵੀ ਛਪਦਾ। ਇਹ ਮੇਰੇ ਇਲਮ ਵਿੱਚ ਨਹੀਂ ਸੀਗਾ ਕਿ ਇੰਨਾ ਜਿਗਰਾ ਹੌਸਲਾ ਇਹ WhatsApp ਵਿੱਚ ਹੀ ਹੋ ਸਕਦਾ ਹੈ ਕਿ ਆਪੇ ਕਿਸੇ ਨੂੰ ਲੱਭ ਕੇ ਉਹਦੇ ਮਜ਼ਮੂਨ ਨੂੰ ਉਹ ਕਿਸੇ ਅਖਬਾਰ ਵਿੱਚ ਛਾਪ ਦੇਣ, ਕਿਉਂਕਿ ਸਾਡੇ ਆ ਮੌਕਾ ਦੇਣਾ, ਸਪੇਸ ਦੇਣਾ ਸਭ ਤੋਂ ਮੁਸ਼ਕਿਲ ਕੰਮ ਹੈ। ਇਹ ਕੁਰਸੀ ਤੇ ਸਪੇਸ ਦੇਣਾ ਵੀ ਤੇ ਅਖਬਾਰ ਹੀ ਸਪੇਸ ਦੇਣਾ ਹੀ ਬਰਾਬਰ ਜੇ, ਇਹ ਬੜਾ ਮੁਸ਼ਕਿਲ ਕੰਮ ਹੈਗਾ। ਤੇ ਇਹ ਮੈਂ ਫਿਰ ਇੱਕ ਮੁਤਰਫ ਹੋ ਗਿਆ ਔਰ ਆਇੰਦਾ ਦਿਨਾਂ 'ਚ ਮੇਰੀ ਭੱਟ ਸਾਹਿਬ ਨਾਲ ਮੁਲਾਕਾਤਾਂ ਵੀ ਸ਼ੁਰੂ ਹੋਈਆਂ। ਦੋ ਮੈਂ ਗੁਜ਼ਾਰਿਸ਼ਾਂ ਕਰਨਾ ਚਾਹਾਂਗਾ, ਇੱਕ ਭੱਟ ਸਾਹਿਬ ਦੇ ਹਵਾਲੇ ਨਾਲ ਲੱਗੀ ਹੈ, ਦੂਸਰੀ ਮੈਂ ਇੱਕ ਕਿਤਾਬ ਵਿੱਚ ਵਾਕਿਆ ਪੜ੍ਹਿਆ, ਮੇਰਾ ਦਿਲ ਕੀਤਾ ਮੈਂ ਤੁਹਾਨੂੰ ਸਭ ਨੂੰ ਸੁਣਾਵਾਂ। ਭੱਟ ਸਾਹਿਬ ਲਈ ਗੱਲ ਬਾਅਦ 'ਚ ਕਰਾਂਗਾ। ਭੱਟ ਸਾਹਿਬ ਇੱਕ ਸਿਵਲ ਸਰਵਿਸਿਜ਼ ਦੇ ਵਿੱਚ ਜਦੋਂ ਗ੍ਰੇਡ ਉੱਤੇ ਆਉਣਾ ਹੁੰਦਾ 17 ਤੋਂ 18, 18 ਤੋਂ 19, ਤੇ ਇੱਕ ਕੋਰਸ ਹੁੰਦਾ ਜਿਹਨੂੰ SMC ਕਹਿੰਦੇ ਨੇ, ਸੀਨੀਅਰ ਮੈਨੇਜਮੈਂਟ ਕੋਰਸ ਹੁੰਦਾ। ਔਰ ਇਸ ਸੀਨੀਅਰ ਮੈਨੇਜਮੈਂਟ ਕੋਰਸ ਦੇ ਵਿੱਚ ਅਗਲੇ ਗ੍ਰੇਡ 'ਤੇ ਜਾਣ ਵਾਸਤੇ ਇਹਨਾਂ ਨੂੰ ਟ੍ਰੇਨਿੰਗ ਕਰਵਾਈ ਜਾਂਦੀ ਹੈ। ਉਹਦੇ ਇਦਾਰੇ ਨੇ ਔਰ ਮੁਖਤਲਿਫ ਇਦਾਰੇ ਨੇ, ਕੋਈ SMC ਕਰਾ ਰਿਹਾ, ਕੋਈ MCMC ਕਰਾ ਰਿਹਾ। ਤੇ ਇੱਕ ਬੈਚ ਸੀ ਜਿਹੜਾ ਕਿ ਕਰਾਚੀ ਦੇ ਵਿੱਚ ਮੌਜੂਦ ਸੀ ਔਰ ਉਹ ਬੈਚ ਜਿਹੜਾ ਸੀ ਸਾਰੇ ਬਿਊਰੋਕਰੇਟਾਂ ਦਾ। ਕੁਝ ਸਾਲਾਂ ਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਟ੍ਰੇਨਿੰਗ ਇਦਾਰਿਆਂ ਦੇ ਵਿੱਚ ਲਾਜ਼ਮ ਕਰ ਦਿੱਤਾ ਕਿ ਇਹ ਆਫਿਸਰਸ ਨੂੰ, ਅਫਸਰਾਂ ਨੂੰ 1 ਜਾਂ 2 ਦਿਨ ਕਿਸੇ ਫਲਾਈ ਇਦਾਰੇ 'ਚ ਗੁਜ਼ਾਰਨੇ ਚਾਹੀਦੇ ਨੇ। ਇਹ ਪਹਿਲੇ ਨਹੀਂ ਸੀ, ਇਹ ਕੁਝ ਸਾਲਾਂ ਵਿੱਚ ਵਧਿਆ ਕੰਮ। ਇਸ ਸਾਲ MPDD ਜਿਹੜਾ ਉੱਥੋਂ ਇੱਕ ਬੈਚ 20 ਡਿਪਟੀ ਕਮਿਸ਼ਨਰਸ ਨੇ ਮੇਰੇ ਕੋਲ ਭੇਜ ਛੱਡੇ, ਇੱਕ ਦਿਨ ਸ਼ਾਹ ਸਾਹਿਬ ਦੇ ਇਦਾਰੇ ਵਿੱਚ ਜਾ ਕੇ ਗੁਜ਼ਾਰੋ, ਦੇਖੋ ਕੀ ਕਰ ਰਹੇ ਨੇ, ਅਖੂਤ ਭੇਜ ਦਿੰਦੇ ਨੇ। ਤੇ ਇਹ ਗੱਲ ਹੈਗੀ ਹੈ ਕੋਈ 8-10 ਸਾਲ ਪੁਰਾਣੀ। ਤੇ ਉਹ ਬੈਚ ਜਿਹੜਾ ਸੀ ਉਹਨਾਂ ਨੇ ਭੇਜਿਆ ਈਦੀ ਸਾਹਿਬ ਦੇ ਕਰਾਚੀ ਵਾਲੇ ਮਰਕਜ਼ ਦੇ ਵਿੱਚ, ਖਾਰਾ ਦਰ ਮੇਰਨ ਕਹਿੰਦੇ ਨੇ ਜਗ੍ਹਾ, ਨਹੀਂ ਨਾ, ਤੇ ਉੱਥੇ ਭੇਜਿਆ। ਤੇ ਉਹ ਜਿਹੜੇ ਨੇ ਜੀ ਉਹ ਈਦੀ ਸਾਹਿਬ ਨੇ ਸਾਰਾ ਵਿਜ਼ਿਟ ਕਰਾਇਆ ਕਿ ਇਹ ਵੇਖੋ ਇਹ ਯਤੀਮ ਬੱਚੇ ਨੇ, ਇਹਨਾਂ ਨੂੰ ਮੈਂ ਪਾਲ ਰਿਹਾ, ਇਹ ਮਸਕੀਨ ਔਰਤਾਂ ਨੇ, ਇਹਨਾਂ ਨੂੰ ਮੈਂ ਪਾਲ ਰਿਹਾ, ਇਹ ਬੇਸਹਾਰਾ ਬੁੱਢੇ ਨੇ, ਇਹਨਾਂ ਨੂੰ ਮੈਂ ਪਾਲ ਰਿਹਾ, ਇਹ ਮੁਖਤਲਿਫ ਤਰ੍ਹਾਂ ਦੀਆਂ ਮੈਂ ਆਸਾਨੀਆਂ ਕਰ ਰਿਹਾ, ਇਹ ਲੰਗਰ ਚੱਲ ਰਿਹਾ, ਰੋਟੀ ਚੱਲ ਰਹੀ। ਉਹ ਸਭ ਦੇ ਦੁੱਖ ਦਰਦ ਦੇਖ ਕੇ ਹਾਲਤ ਇਹ ਹੋਈ ਕਿ ਸਭ ਦੀ ਅੱਖਾਂ ਦੇ ਵਿੱਚ ਅਥਰੂ ਆ ਗਏ, ਸਾਰੇ ਅਫਸਰਾਂ ਦੇ। ਤੇ ਈਦੀ ਸਾਹਿਬ ਬੈਠੇ ਸਨ ਤੇ ਉਹ ਸਾਰੇ ਅਫਸਰ ਜਿਹੜੇ ਨੇ ਉਹ ਈਦੀ ਸਾਹਿਬ ਦੇ ਇਰਦ ਗਿਰਦ ਇਕੱਠੇ ਹੋ ਗਏ। ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਕਿਉਂਕਿ ਪੂਰੇ ਪਾਕਿਸਤਾਨ ਤੋਂ ਇੱਥੇ ਇਕੱਠੇ ਹੋਏ ਔਰ ਇਹਨਾਂ ਦੇ ਦੁੱਖ ਅਸੀਂ ਦੇਖੇ ਨੇ ਕਿ ਕਿਸੇ ਮਾਂ ਨੂੰ ਪੁੱਤਰ ਛੱਡ ਕੇ ਚਲੇ ਗਏ ਨੇ ਤੁਹਾਡੇ ਕੋਲ, ਇੱਥੇ ਉਹਦਾ ਵਾਲੀ ਵਾਰਸ ਕੋਈ ਨਹੀਂ ਹੈ, ਕੋਈ ਬੱਚਾ ਹੈ ਉਹਦੇ ਮਾਂ ਪਿਓ ਨੂੰ ਪਾਲ ਨਹੀਂ ਸਕਦੇ ਸਨ, ਇੱਥੇ ਛੱਡ ਗਏ ਨੇ, ਕੋਈ ਬੱਚਾ ਪੈਦਾ ਹੋਇਆ ਉਹਨੂੰ ਈਦੀ ਦੇ ਝੂਲੇ 'ਚ ਰੱਖ ਗਏ ਨੇ, ਕਿਸੇ ਦੀ ਕੋਈ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈ, ਉਹ ਅੱਜ ਤੱਕ ਆਪਣਾ ਘਰ ਨਹੀਂ ਲੱਭ ਸਕਿਆ, ਤੁਸੀਂ ਉਹਨੂੰ ਰੱਖ ਲਿਆ, ਰੋਟੀ ਖਵਾ ਰਹੇ ਹੋ। ਇਹ ਸਾਰੇ ਦੁੱਖ ਦੇਖਣ ਤੋਂ ਬਾਅਦ ਅਸੀਂ ਸਭ ਨੇ ਮਿਲ ਕੇ ਫੈਸਲਾ ਕੀਤਾ, ਪੂਰੇ ਬੈਚ ਨੇ ਕਿਹਾ ਕਿ ਈਦੀ ਸਾਹਿਬ ਅਸੀਂ ਪਾਕਿਸਤਾਨ ਦੇ ਜਿਹੜੇ ਜਿਹੜੇ ਕੋਨੇ 'ਚ ਮੌਜੂਦ ਹਾਂ, ਅਸੀਂ ਈਦੀ ਸੈਂਟਰ 'ਤੇ ਜਾ ਕੇ ਹਫ਼ਤੇ ਦਾ 1 ਦਿਨ ਗੁਜ਼ਾਰਾ ਕਰਾਂਗੇ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਈਦੀ ਸਾਹਿਬ ਦੇ ਚਿਹਰੇ 'ਤੇ ਕਿਸੇ ਕਿਸਮ ਦੀ ਖੁਸ਼ੀ ਨਹੀਂ ਆਈ। ਈਦੀ ਸਾਹਿਬ ਨੇ ਕਿਹਾ ਮੇਰੀ ਗੱਲ ਸੁਣੋ, ਆਪਣੇ ਦਫ਼ਤਰਾਂ 'ਚ ਜਾਓ, ਉਹ ਈਦੀ ਸੈਂਟਰ ਨੇ, ਉੱਥੇ ਜਾ ਕੇ ਸੇਵਾ ਕਰੋ, ਉਹਨੂੰ ਈਦੀ ਸੈਂਟਰ ਬਣਾ ਲਓ। ਤੁਹਾਡੇ ਦਫ਼ਤਰ ਦੇ ਵਿੱਚ ਲਾਈਨਾਂ ਲੱਗੀਆਂ ਨੇ, ਲੋਕੀ ਫਾਈਲਾਂ ਲੈ ਕੇ ਆ ਰਹੇ ਨੇ, ਕੋਈ ਬੇਵਾ ਆ ਰਹੀ ਹੈ, ਕੋਈ ਯਤੀਮ ਆ ਰਹੀ ਹੈ, ਕਿਸੇ ਦੀ ਪੈਨਸ਼ਨ ਦਾ ਮਸਲਾ ਹੈ, ਕਿਸੇ ਦਾ ਦੁੱਖ ਹੈ, ਤੁਹਾਡੀ ਨਿੱਕੀ ਜਿਹੀ ਘੁੱਗੀ ਦੇ ਨਾਲ ਲੱਗਦੀ ਦੀ ਪੂਰੀ ਜ਼ਿੰਦਗੀ ਜਿਹੜੀ ਹੈ ਨਾ ਉਹ ਬਦਲ ਜਾਣੀ ਹੈ। ਤੇ ਤੁਸੀਂ ਈਦੀ ਸੈਂਟਰ ਹਫ਼ਤੇ 'ਚ 1 ਦਿਨ ਗੁਜ਼ਾਰਨ ਦੀ ਬਜਾਏ ਨੀਅਤ ਕਰ ਲਓ 7 ਦਿਨ ਈਦੀ ਸੈਂਟਰ ਬਣਾ ਲਓ ਆਪਣੇ ਕੰਮ। ਉਹ ਸਾਰੇ ਦੇ ਸਾਰੇ ਹੈਰਾਨ ਹੋਏ ਔਰ ਇਹ ਵਾਕਿਆ ਜਿਹੜਾ ਉਹ ਇੱਕ ਮੇਰੇ ਬੜੇ ਦਿਲ ਦੇ ਕਰੀਬ, ਬੜੇ ਅੱਛੇ ਰਾਈਟਰ ਵੀ ਨੇ ਔਰ ਬੜੇ ਜ਼ਿਆਦਾ ਪੜ੍ਹਨ ਲਿਖਣ ਵਾਲੇ ਸਾਡੇ ਦੋਸਤ ਨੇ, ਇਰਫਾਨ ਜਾਵੇਦ, ਉਹਨਾਂ ਦੀ ਕਿਤਾਬ ਹੈਗੀ ਹੈ ਅਜਾਇਬ ਖਾਨਾ, ਉਹਦੇ 'ਚ ਮੈਂ ਪੜ੍ਹਿਆ ਸੀ ਜੀ ਵਾਕਿਆ। ਇਰਫਾਨ ਨਾਲ ਮੇਰੀ ਦੋਸਤੀ ਵੀ ਬਹੁਤ ਹੈ, ਲੇਕਿਨ ਇਹ ਵਾਕਿਆ ਮੈਂ ਉਹਦੇ 'ਚ ਪੜ੍ਹਿਆ, ਫਿਰ ਉਹਨੂੰ ਪੁੱਛਿਆ, ਉਹਨੇ ਕਿਹਾ ਜੀ ਹੈ ਸੱਚਾ ਵਾਕਿਆ। ਦੂਸਰੀ ਗੱਲ ਜਿਹੜੀ ਹੈ ਉਹ ਭੱਟ ਸਾਹਿਬ ਦੇ ਹਵਾਲੇ ਨਾਲ, ਕਿਉਂਕਿ ਮੈਂ
ਅਰਜ਼ੀ ਪੇਸ਼ ਕੀਤੀ ਸੀ ਕਿ 4 ਵਜੇ ਤੋਂ ਬਾਅਦ ਮੇਰਾ ਕੋਈ ਕਮਿਟਮੈਂਟ ਜ਼ਿਆਦਾ ਹੈ ਤੇ ਬਟ ਸਾਹਿਬ ਅੱਜ ਮੈਂ ਆਪਣੀ ਮੇਰੀ ਅਟੈਂਡੈਂਸ ਲਾ ਲਓ ਤੇ ਅਗਲੀ ਵਾਰ ਜਿਹੜਾ ਉਹ ਮੈਂ ਇਸ ਤੋਂ ਜ਼ਿਆਦਾ ਵਕਤ ਕੱਢਾਂਗਾ। ਵਿਜ਼ਿਟ ਹੈਗਾ ਸੀ। ਦੂਸਰੀ ਜਿਹੜੀ ਗੱਲ ਹੈ ਉਹ ਬਟ ਸਾਹਿਬ ਦੇ ਵਾਲੇ ਨਾਲ ਲੱਗੀ। ਮੈਂ ਹੁਣ ਥੋੜ੍ਹੀ ਦੇਰ ਪਹਿਲੇ ਥੱਲੇ ਬੈਠਿਆ ਸਾਂ ਤੇ ਦੋਸਤਾਂ ਨਾਲ ਤਜ਼ਕਰਾ ਕਰ ਰਿਹਾ ਸਾਂ ਕਿ ਮੈਂ ਅੱਜ ਦਾ ਜਿਹੜਾ ਸਭ ਤੋਂ ਮਾਡਰਨ ਸੋਰਸ ਹੈ ਨਾ ਸਿੱਖਣ ਦਾ, ਇੱਕ ਤੇ ਕਲਾਸੀਕਲ ਸੋਰਸ, ਇੱਕ ਮਾਡਰਨ ਸੋਰਸ। ਕਲਾਸੀਕਲ ਤੁਸੀਂ ਕਹਿ ਲਓ ਰਵਾਇਤੀ, ਯਾਨੀ ਇਨਸਾਨ ਦੀ ਰਿਕਾਰਡਡ ਹਿਸਟਰੀ 10,000 ਸਾਲ ਦੀ ਮੰਨ ਗਈ ਹੈ ਇਸ ਗੱਲ ਨੂੰ ਕਿ ਉਹ ਕੰਮ ਯੂਨੀਵਰਸਿਟੀ ਨਹੀਂ ਕਰ ਸਕਦੀ, ਕਾਲਜ ਨਹੀਂ ਕਰ ਸਕਦਾ, ਕਿਤਾਬ ਨਹੀਂ ਕਰ ਸਕਦੀ, ਰਸਾਲਾ ਨਹੀਂ ਕਰ ਸਕਦਾ। ਜਿਹੜਾ ਬੰਦੇ ਨਾਲ ਬੰਦਾ ਜਿਹੜਾ ਬੈਠਾ ਉਹਦੀ ਕੰਪਨੀ ਦਾ ਅਸਰ ਹੁੰਦਾ, ਜਿਹੜਾ ਸੰਗਤ ਜਿਹਨੂੰ ਕਹਿੰਦੇ ਨੇ, ਜਿਹਨੂੰ ਸੰਗ ਤਰ੍ਹਾਂ ਵਾਸਬ ਦਾ ਜਿਹੜਾ ਹੈਗਾ ਯਾਨੀ ਸੰਗ ਤਰਦਾ ਬੰਦਾ। ਇਹ ਰਿਕਾਰਡਡ ਹਿਸਟਰੀ ਮੰਨਦੀ ਹੈ 10,000 ਸਾਲ ਦੀ ਕਿ ਇਨਸਾਨ ਤੇ ਇੰਨਾ ਅਸਰ ਕਿਤਾਬ ਦਾ ਨਹੀਂ, ਇੰਨਾ ਯੂਨੀਵਰਸਿਟੀ ਦਾ ਨਹੀਂ, ਇੰਨਾ ਇਦਾਰੇ ਦਾ ਨਹੀਂ, ਇੰਨਾ ਰਸਾਲੇ ਦਾ ਨਹੀਂ, ਜਿੰਨਾ ਬੰਦੇ ਦੇ ਬੰਦੇ ਦਾ ਅਸਰ ਹੁੰਦਾ। ਦੂਸਰੀ ਜਿਹੜੀ ਗੱਲ ਹੈਗੀ ਉਹ ਗੱਲ ਇਸ ਹਵਾਲੇ ਨਾਲ ਬੜੀ ਗੈਰ ਮਾਮੂਲੀ ਜੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਮਾਡਰਨ ਸੋਰਸ ਜਿਹੜਾ ਸਿੱਖਣ ਤੇ ਸਮਝਣ ਦਾ ਉਹ ਡਾਕੂਮੈਂਟਰੀਜ਼ ਨੇ। ਇਹ ਅੱਜ ਤੋਂ 50 ਸਾਲ ਪਹਿਲੇ ਨਹੀਂ ਸਨ, ਇਸ ਤਰ੍ਹਾਂ 100 ਸਾਲ ਪਹਿਲੇ ਨਹੀਂ ਸਨ, 1000 ਸਾਲ ਪਹਿਲੇ ਨਹੀਂ ਸਨ। ਅੱਜ ਦੇ ਜ਼ਮਾਨੇ ਵਿੱਚ ਇੱਕ ਡਾਕੂਮੈਂਟਰੀ, ਮੈਂ ਤੁਹਾਨੂੰ ਇੱਕ ਮਸਲਨ ਮੂਵੀ ਦਾ ਨਾਮ ਦੱਸਣਾ, ਉਸ ਦਾ ਨਾਮ ਹੈ ਬਾਰਾਕਾ, ਸਾਇਲੈਂਟ ਮੂਵੀ। ਦੁਨੀਆ ਦੀ ਜਿਹੜੀ ਸਾਇਲੈਂਟ ਮੂਵੀਜ਼ ਨੇ ਉਹਦੇ ਵਿੱਚ ਨੰਬਰ 1 ਹੈ ਫਿਲਮ ਮੰਨੀ ਜਾਂਦੀ। ਇਸ ਫਿਲਮ ਤੇ ਮੇਰਾ ਵਟਸਐਪ ਇੰਨਾ ਤਜਰਬਾ ਹੈ, ਮੇਰੇ ਕੋਲ ਆਪਣੀ, ਮੈਂ ਜਦੋਂ ਪੈਦਾ ਹੋਇਆ ਤੇ ਬਚਪਨ 'ਚ ਮੈਂ ਕੁਝ ਜੁਮਲੇ ਮੈਨੂੰ ਨਹੀਂ ਕਦੇ ਭੁੱਲਦੇ। ਮੇਰੇ ਵਾਲਾ ਸਾਹਿਬ ਨੇ ਕਿਹਾ ਯਾਰ ਇੱਕ ਫਕੀਰ ਦੇ ਘਰ ਪੈਦਾ ਹੋ ਗਿਆ ਤੇ ਆਦਤਾਂ ਬਾਦਸ਼ਾਹ ਵਾਲੀਆਂ ਨੇ ਦੀਆਂ। ਇਹਨੂੰ ਸ਼ੌਕ ਜਿਹੜਾ ਹੈ ਨਾ ਉਹ ਸਾਰਾ ਕਿਤਾਬਾਂ ਪੜ੍ਹਨ ਦਾ। ਫਿਲਮਾਂ ਦੀ ਮੇਰੇ ਕੋਲ ਸਿਲੈਕਸ਼ਨ ਹੈਗੀ ਕਿ 1570 ਗਾਣੇ ਮੇਰੇ ਕੋਲ 5.5 ਲੱਖ ਨੇ ਤਕਰੀਬਨ। ਕਿਤਾਬਾਂ 6,500 ਹੁੰਦੀ ਲਾਇਬ੍ਰੇਰੀ 'ਚ। ਉਹ ਮੇਰੀ ਜਿਹੜੀ ਫਿਲਮਾਂ ਜ਼ਿੰਦਗੀ 'ਚ ਮੈਂ ਦਰਜਨ ਵਾਰ ਦੇਖੀਆਂ ਨੇ, ਉਹਨਾਂ 'ਚ ਬਰਾਕਾ ਸ਼ਾਮਲ ਹੈ। ਮੈਂ ਤਜਰਬਾ ਕਰਕੇ ਦੇਖਿਆ ਉਸ ਫਿਲਮ ਤੇ ਕਿ ਬਰਾਕਾ ਫਿਲਮ ਮੈਂ ਕਿਸੇ ਨੂੰ ਕਿਹਾ ਤਾਂ ਮੈਂ ਲਾ ਦਿੰਦਾ ਆਪਣੇ ਵੱਡੀ ਸਕਰੀਨ ਤੇ, ਤੂੰ ਚੁੱਪ ਕਰਕੇ ਬਹਿ ਕੇ, ਫਿਰ ਮੈਂ ਘੰਟੇ ਬਾਅਦ ਆਵਾਂਗਾ। ਮੈਂ ਘੰਟੇ ਬਾਅਦ ਰੋ ਰਿਹਾ ਹੁੰਦਾ ਅੰਦਰ ਬੈਠ। ਉਹ ਕਹਿੰਦਾ ਮੈਨੂੰ ਕੀ ਵਿਖਾ ਸਕੇ, ਇਹਦੇ 'ਚ ਇੱਕ ਵੀ ਡਾਇਲੋਗ ਨਹੀਂ, ਸਿਰਫ ਸੀਨ ਹੈਗੇ ਨੇ। ਔਰ ਜੋ ਮੇਰੇ ਅੰਦਰ ਬੇਬਸੀ ਆਈ ਹੈ, ਫਿਰ ਜਿਹੜੀ ਖੁਸ਼ੀ ਆਈ ਹੈ, ਫਿਰ ਤਮਾਨਤ ਆਈ ਹੈ, ਫਿਰ ਜਿਹੜਾ ਸ਼ੁਕਰ ਆਇਆ, ਫਿਰ ਜਿਹੜਾ ਦੁੱਖ ਆਇਆ, ਉਹ ਕਹਿੰਦਾ ਸਾਰਾ ਕੁਝ ਮੇਰਾ ਨਹੀਂ, ਮੇਰੇ ਅੰਦਰ ਕਿੱਥੋਂ ਆ ਗਿਆ। ਮੈਂ ਕਹਿੰਦਾ ਪਿਆ ਸੀ, ਸੁੱਤਾ ਸੀ, ਜਗਾਇਆ ਕਿਸੇ ਨੇ ਬਾਂਗ ਐਸੀ ਮਾਰੀ ਹੈ ਕਿ ਸਾਰੀਆਂ ਸਫਾ ਮਾਰੀਆਂ ਨੇ ਤੇ ਸਾਰੇ ਜਿਹੜੇ ਨੇ ਉਹ ਅੰਦਰ ਦੇ ਦੁੱਖ ਵੀ ਜਾਗੇ ਨੇ, ਸੁੱਖ ਵੀ ਜਾਗੇ ਨੇ, ਸਾਰਾ ਕੁਝ ਜਾਗ ਗਿਆ। ਬਟ ਸਿਰਫ ਇੱਕ ਫਿਲਮ ਜਿਹੜੀ ਹੈ ਡਾਕੂਮੈਂਟਰੀ, ਮੈਂ ਉਹਨੂੰ ਮਹੀਨਾ ਡੇਢ ਪਹਿਲੇ ਵੇਖਿਆ ਸੀ। ਉਹ ਮੈਂ ਕ੍ਰੈਡਿਟ ਦਿਆਂਗਾ ਜੀ, ਉਹ ਭੱਟ ਸਾਹਿਬ ਨੂੰ ਸਮਝਣਾ ਹੈ ਤਾਂ ਫਿਲਮ ਵੇਖ ਲਓ, ਉਹ ਫਿਲਮ ਨੂੰ ਵੇਖਣਾ ਹੈ ਤਾਂ ਤੁਸੀਂ ਸਮਝ ਲਓ ਭੱਟ ਸਾਹਿਬ ਨੂੰ ਮਿਲ ਲਿਆ। ਉਸ ਫਿਲਮ ਦਾ ਨਾਮ ਹੈ ਲਿਵ, LIVE, ਲਿਵ 200 ਐਂਡ 100 ਲਿਖਣਾ। ਨੈਟਫਲਿਕਸ ਤੇ ਪਈ, ਅੱਜ ਹੀ ਜਾ ਕੇ ਵੇਖੋ। ਜੁਮਾ ਸਿਨੇਮਾ ਦੇ ਵਿੱਚ ਉਦੋਂ ਨਾ ਜੁਮਾ ਸਿਨੇਮਾ, ਅੱਜ ਹੀ ਜਾ ਕੇ ਦੇਖੋ ਜੁਮਾ ਸਿਨੇਮਾ 'ਚ, ਠੀਕ ਹੈ, ਜੱਟ ਦਾ ਖੜਾਕ। ਤੇ ਉਹ ਜ਼ਰਾ ਅੰਦਾਜ਼ਾ ਲਾਓ ਕਿ ਉਹਨਾਂ ਨੇ ਡਾਕੂਮੈਂਟਰੀ 4 ਉਹਦੀਆਂ ਕਿਸ਼ਤਾਂ ਨੇ, ਨਦੀਮ ਬਾਈ 4 ਕਿਸ਼ਤਾਂ ਦੇ ਵਿੱਚ 4-5 ਕਿਸ਼ਤਾਂ ਨੇ। ਉਹਨਾਂ ਨੇ ਦੁਨੀਆ ਦੀਆਂ 5 ਜਗ੍ਹਾ ਲੱਭੀਆਂ ਨੇ ਜਿੱਥੇ ਕਬਰਸਤਾਨਾਂ ਵਿੱਚ 100 ਸਾਲ ਤੋਂ ਜ਼ਿਆਦਾ ਉਮਰ ਦੇ ਬਾਬੇ ਦਫਨ ਨੇ। ਔਰ ਉੱਥੇ ਜ਼ਿੰਦਾ ਵੀ ਕਈ ਲੋਕ ਐਸੇ ਨੇ ਜਿਨ੍ਹਾਂ ਦੀ 100 ਸਾਲ ਤੋਂ ਜ਼ਿਆਦਾ ਉਮਰ ਹੈ। ਉਹ 5 ਜਗ੍ਹਾ ਨੂੰ ਉਹਨਾਂ ਨੇ ਨਾਮ ਦਿੱਤਾ ਹੈ ਬਲੂ ਜ਼ੋਨ ਦਾ, ਬਲੂ ਜ਼ੋਨ। ਔਰ ਉਹ ਸਾਰੀ ਰਿਸਰਚ ਕਰਕੇ ਦੱਸਿਆ ਹੈ ਕਿ ਇਹ ਉਹ ਲੋਕ ਹੁੰਦੇ ਨੇ ਜਿਹੜੇ ਨੌਕਰੀ ਨਹੀਂ ਕਰਦੇ, ਕੰਮ ਨਾਲ ਇਸ਼ਕ ਐਸਾ ਕਰਦੇ ਨੇ ਭੱਟ ਸਾਹਿਬ ਹਾਰ ਕਿ ਮੇਲਾ ਲੱਗ ਜਾਂਦਾ। ਇਹਨੂੰ ਮੇਲਾ ਲਾਣਾ ਆਉਂਦਾ। ਇਹਨਾਂ ਦਾ 9 to 5 ਨਹੀਂ ਹੁੰਦਾ ਕਿ ਸਵੇਰ 9 ਵਜੇ ਕੰਮ 5 ਵਜੇ। ਇਹ 24 ਘੰਟੇ ਮੁਦੱਸਰ ਭੱਟ ਸਾਹਿਬ ਹੁੰਦੇ ਨੇ। ਮਿਸ਼ਨ ਜਿਹੜਾ ਨਾ, ਇਹ ਮੇਰੀ ਗੱਲ ਜ਼ਿੰਦਗੀ 'ਚ ਯਾਦ ਰੱਖਣਾ, ਕੰਮ ਥਕਾਉਂਦਾ, ਇਸ਼ਕ ਨਹੀਂ ਥਕਾਉਂਦਾ। ਕੰਮ ਥਕਾਉਂਦਾ, ਮੁਹੱਬਤ ਨਹੀਂ ਥਕਾਉਂਦੀ। ਕੰਮ ਜਿਹੜਾ ਨਾ ਉਹਦੇ ਵਿੱਚ ਹੁੰਦਾ ਮੈਨੂੰ ਛੁੱਟੀ ਚਾਹੀਦੀ ਹੈ। ਇਸ਼ਕ 'ਚ ਕਿਹੜੀ ਛੁੱਟੀ? ਮੁਹੱਬਤ 'ਚ ਤਾਂ ਤੁਸੀਂ ਛੁੱਟੀ ਲੈ ਕੇ ਕਿਤੇ ਜਾ ਹੀ ਨਹੀਂ ਸਕਦੇ। ਜਿੱਥੇ ਮਰਜ਼ੀ ਜਾਓਗੇ ਇਸ਼ਕ ਨਾਲ ਜਾਏਗਾ, ਉਹ ਤੋਂ ਜਾਨ ਨਹੀਂ ਛੁੱਟ ਸਕਦੀ। ਤੇ ਉਸ ਪੂਰੇ ਕਹਿ ਲਓ ਫਿਲਮ ਦੇ ਜਿਹੜੇ 4-5 ਵੱਡੇ ਨੁਕਤੇ ਨੇ, 2 ਨੁਕਤੇ, ਇੱਕ ਤਾਂ ਬੜਾ ਹੀ ਜਜ਼ਬਾਤੀ ਨੁਕਤਾ ਸੀ। ਮੈਂ ਚੰਦ ਦਿਨ ਪਹਿਲੇ ਇਹਨੂੰ ਕੋਟ ਕੀਤਾ ਲਮਰਾ ਵਿੱਚ, ਤੇ ਉਹ ਸਾਰੇ ਸੀਨੀਅਰ ਸਾਡੇ ਕਿੰਨੇ ਲੋਕ ਬੈਠੇ ਰੋ ਪਏ ਮੇਰੀ ਗੱਲ ਸੁਣ ਕੇ। ਇੱਕ ਤਾਂ ਨੁਕਤਾ ਇਹ ਸੀ, ਇਹ ਜਿੰਨੇ ਬਾਬੇ 100 ਸਾਲ ਜੀਂਦੇ ਨੇ ਨਾ, ਆਖਰ ਤੱਕ ਇਹਨਾਂ ਦੇ ਪੋਤਰੇ ਦੋਤਰੇ ਉਹਨਾਂ ਦੇ ਉਹ ਨਾਲ ਹੁੰਦੇ ਨੇ। ਇਹ ਨਰਸ ਤੇ ਇੰਨਾ ਯਕੀਨ ਨਹੀਂ ਕਰਦੇ ਜਿੰਨਾ ਧੀ ਪੁੱਤਰ ਤੇ ਆਪਣੀ ਔਲਾਦ ਤੇ ਯਕੀਨ ਕਰਦੇ ਨੇ। ਇਹ ਕੋੜੇ ਬਾਬੇ ਨਹੀਂ ਹੁੰਦੇ, ਇਹ ਕਪੱਤੇ ਬਾਬੇ ਨਹੀਂ ਹੁੰਦੇ। ਇਹ ਮੋਢਿਆਂ ਦੇ ਆਪਣੇ ਨਵਾਸਿਆਂ ਨੂੰ, ਦੋਤਰਿਆਂ ਨੂੰ, ਪੋਤਰਿਆਂ ਨੂੰ, ਸਭ ਨੂੰ ਬਾਂਦੇ ਨੇ। ਇਹ ਜੇ ਵੀ ਚੀਜ਼ੀ ਰੱਖਦੇ ਨੇ, ਵੰਡ ਦਿੰਦੇ ਨੇ, ਖਾ ਪੁੱਤਰ। ਇਹ ਵੰਡ ਕੇ ਜਵਾਨ ਹੁੰਦੇ ਰਹਿੰਦੇ ਨੇ। ਉਹਦੇ ਮੁਕਾਬਲੇ ਤੇ ਜਿੰਨੇ ਇਹ ਜਾਓ, ਸਾਹਮਣੇ ਹਸਪਤਾਲ ਜੇ ਨਹਿਰ ਦੇ ਉੱਤੇ ਬੜਾ ਮਸ਼ਹੂਰ, ਇਸ ਵੇਲੇ ਵੀ 3 ਡੈਡ ਬੋਡੀਆਂ ਚੁੱਕਣ ਵਾਸਤੇ 1.5 ਕਰੋੜ ਰੁਪਏ ਚਾਹੀਦਾ ਹੋਏਗਾ, ਬਿੱਲ ਜਿਹੜਾ ਬਣ ਚੁੱਕਿਆ।
ਆਖਰ ਤੇ ਨਸੀਬ ਨਹੀਂ ਹੋਇਆ ਆਪਣਿਆਂ ਦੇ ਨਾਲ, ਆਪਣਿਆਂ ਦੇ ਕੋਲ ਜਾਣਾ। ਇੱਕ ਵੈਂਟੀਲੇਟਰ ਲੱਗ ਗਿਆ, ਮਸ਼ੀਨ ਚੱਲ ਪਈ ਹੈ, ਬਿੱਲ ਬਣੀ ਜਾ ਰਿਹਾ, ਮਹੀਨੇ ਡੇਢ ਬਾਅਦ ਉਹ ਡੈਡ ਬੋਡੀ ਲੈਣੀ ਹੈ, ਉਹ ਲੈਣ ਵਾਸਤੇ 1.5 ਕਰੋੜ ਰੁਪਇਆ ਚਾਹੀਦਾ। ਉਹ ਸਾਡੇ ਮੁਰਸ਼ਿਦ ਵਾਸਿਫ ਸਾਹਿਬ ਦੇ ਬਕੌਲ ਕਿ ਦੁਨੀਆ ਦਾ ਜਿਹੜਾ ਕੋਈ ਚੋਰ ਹੈ ਨਾ, ਉਹ ਜਿਹਨੂੰ ਤੁਸੀਂ ਹਿਸਾਬ ਕਿਤਾਬ ਨਾਲ ਰੱਖਿਆ ਉਹਨੂੰ ਹਿਸਾਬ ਕਿਤਾਬ ਨਾਲ ਨਹੀਂ ਲੈ ਕੇ ਜਾਂਦਾ, ਲੈ ਜਾਂਦਾ। ਕਦੇ ਕਿਸੇ ਚੋਰ ਨੇ ਨਹੀਂ ਕਿਹਾ ਕਿੰਨੇ ਨੇ, ਉਹ ਲੈ ਗਿਆ। ਤੇ ਅਸੀਂ ਜੁੜ ਜਾਂਦੇ ਹਾਂ, ਲੈ ਕੇ ਜਾਣੇ ਵਾਲਾ ਲੈ ਕੇ ਟੁਰ ਜਾਂਦਾ। ਤੇ ਇਹ ਕਮਾਲ ਖੂਬੀ ਮੈਂ WhatsApp ਵਿੱਚ ਦੇਖੀ ਕਿ ਇੱਕ ਤੇ ਉਹ ਸੋਸ਼ਲ ਹੁੰਦੇ ਨੇ ਸਭ ਦੇ ਸਭ ਲੋਕ, ਔਰ ਦੂਸਰੀ ਜਿਹੜੀ ਖਾਸ ਗੱਲ ਦੇਖੀ, ਉਹਨਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਕੰਮ ਦਾ ਇਸ਼ਕ ਐਸਾ ਹੁੰਦਾ, ਉਹ ਕੰਮ ਉਹਨਾਂ ਨੂੰ ਜਵਾਨ ਰੱਖਦਾ, ਉਹ ਕੰਮ ਉਹਨਾਂ ਨੂੰ ਤਾਜ਼ਾ ਰੱਖਦਾ, ਉਹ ਕੰਮ ਦੇ ਗਿਰਦ ਮੇਲਾ ਲੱਗਦਾ। ਮੈਂ ਇਹ ਵੀ ਇੱਕ ਗੱਲ ਮੇਰੀ ਹੈ, ਕਿਉਂਕਿ ਰਿਕਾਰਡ ਹੋ ਰਹੀ ਹੈ ਤੇ ਔਨ ਰਿਕਾਰਡ ਰੱਖ ਲਿੱਤੀ ਜਾਏ ਹਮੇਸ਼ਾ ਵਾਸਤੇ। ਮੈਂ ਇਸ ਆਰਟ ਐਂਡ ਕਲਚਰ ਤੇ ਇਹ ਸਾਰੇ ਲਿਖਣ ਪੜ੍ਹਨ ਦੇ ਮਾਮਲੇ ਨੂੰ ਜਿੰਨਾ ਵੀ ਜਾਣਨਾ, ਮੇਰੀ ਉਮਰ ਜਿੰਨੀ ਵੀ, ਕਮ ਅਜ਼ ਕਮ ਮੇਰੇ ਤਜਰਬੇ ਦੇ ਮੁਤਾਬਕ ਇੰਨਾ ਕੰਮ ਇਦਾਰਿਆਂ ਨੇ ਨਹੀਂ ਕੀਤਾ ਜਿੰਨਾ ਭੱਟ ਸਾਹਿਬ ਨੇ ਕੀਤਾ। ਕਿਉਂਕਿ ਮੈਂ ਆਪੇ ਇੱਕ ਇਦਾਰੇ ਦਾ ਮੈਂ ਚੇਅਰਮੈਨ ਰਿਹਾ, 8 ਮਹੀਨੇ ਮੈਂ ਉੱਥੇ ਸਰਵ ਕੀਤਾ। ਪਬਲਿਕ ਸੈਕਟਰ ਨੂੰ ਮੈਂ ਜਾ ਕੇ ਸਮਝਿਆ, ਉਹ ਦੂਰੋਂ ਦਿਖਣ ਨੂੰ ਕੁਝ ਹੁੰਦਾ ਹੈ, ਕਰੀਬ ਜਾ ਕੇ ਪਤਾ ਲੱਗਦਾ ਹਕਾਇਕ ਕੁਝ ਹੋਰ ਨੇ। ਬੜਾ ਦੁੱਖ ਹੁੰਦਾ ਇਦਾਰਿਆਂ ਦੇ ਵਿੱਚ 200 ਬੰਦਾ ਮੌਜੂਦ ਜੇ। ML ਹਮਰਾ ਦਾ ਚੇਅਰਮੈਨ ਰਿਹਾ, 250 ਬੰਦਾ। ਭੱਟ ਸਾਹਿਬ, ਇਹ ਤੁਹਾਡਾ ਮੇਰਾ ਦੁੱਖ ਹੈ, ਅੰਦਾਜ਼ਾ ਲਾਓ। 250 ਬੰਦਾ ਉੱਥੇ ਮੌਜੂਦ ਹੈ ਤੇ ਤੀਲਾ ਵੀ ਨਹੀਂ ਤੋੜਦੇ। ਉਹ ਮੈਂ ਨਵਾਂ ਚੇਅਰਮੈਨ ਗਿਆ, ਮੈਂ ਪਹਿਲੇ ਜਾ ਕੇ ਸਿਖਾਇਆ ਯਾਰ ਚਾਹ ਇੰਝ ਪਿਆਈ ਦੀ ਹੈ। ਉਹਨੂੰ ਗਲਾਸ ਨਹੀਂ ਪੜਨਾ ਆਉਂਦਾ, ਉਹਨੂੰ ਬਿਸਕੁਟ ਨਹੀਂ ਦੇਣਾ ਆਉਂਦਾ, ਉਹਨੂੰ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਕਿਸੇ ਨੂੰ ਡੀਲ ਕਰਨਾ ਹੈ, ਕਿਸ ਤਰ੍ਹਾਂ। ਮੈਂ ਆਪਣੀ ਬਹੁਤੀ ਮੀਟਿੰਗਾਂ ਆਪਣੇ ਦਫ਼ਤਰ ਆ ਲੈਂਦਾ ਸਾਂ ਕਿ ਯਾਰ ਕਮ ਅਜ਼ ਕਮ ਕਿਸੇ ਨੂੰ ਚਾਹ ਪਿਲਾਉਣਾ ਵੀ ਇੱਜ਼ਤ ਹੈ, ਮਗਰੋਂ ਨਹੀਂ ਲਾਇਆ ਜਾ ਸਕਦਾ। 200 ਬੰਦਾ, ਇੰਨੇ ਫੰਡ ਕਰੋੜਾਂ ਰੁਪਏ ਦੇ, ਡਿਲੀਵਰ ਕੁਝ ਵੀ ਨਹੀਂ ਹੋ ਰਿਹਾ, ਕੋਈ ਫਾਇਦਾ ਨਹੀਂ ਹੋ ਰਿਹਾ। ਤੇ ਇਹ ਆਪਣੀ ਮਦਦ ਆਪ ਦੇ ਤਹਿਤ ਐਫਰਟ ਕਰਕੇ ਭੁਲੇਖਾ ਨੂੰ ਲੈ ਕੇ ਚੱਲਣਾ, ਅਖਬਾਰ ਨੂੰ ਲੈ ਕੇ, ਇਸ ਮਿਸ਼ਨ ਨੂੰ ਲੈ ਕੇ ਚੱਲਣਾ। ਮੈਂ ਚਾਹਾਂਗਾ ਕਿ ਅੱਜ ਦੀ ਤਕਰੀਬ ਦੇ ਮੈਂ ਤੇ ਸਿਰਫ ਕਹਿ ਲਓ ਗੱਲਬਾਤ ਕਰਨਾ ਹੈ, ਅਸਲ ਹੀਰੋ ਤੇ ਭੱਟ ਸਾਹਿਬ ਨੇ। ਤੁਸੀਂ ਜਿਹੜੀ ਮੇਰੇ ਵਾਸਤੇ ਕਲੈਪਿੰਗ ਕਰਨੀ, ਭੱਟ ਸਾਹਿਬ ਵਾਸਤੇ ਕਰੋ। ਔਰ ਆਖਰੀ ਅੱਜ ਦੀ ਗੱਲ ਮੈਂ ਕਰ ਦਿਆਂ ਕਿ ਕਿਉਂਕਿ ਹੁਣ ਭੱਟ ਸਾਹਿਬ ਲੇਟ ਮਿਲੇ ਨੇ, ਤੇ ਉਹ ਲੇਟ ਮਿਲੇ ਤੇ ਹੁਣ ਛੱਡਣਾ ਤੇ ਅਸੀਂ ਕੋਈ ਨਹੀਂ ਇਹਨਾਂ ਨੂੰ। ਫਿਰ ਤੇ ਅਸੀਂ ਪਲਾਨ ਕਰ ਲਿਆ ਜੀ ਮਿਲ ਕੇ, ਅਸੀਂ ਆਇੰਦਾ ਦਿਨਾਂ ਦੇ ਵਿੱਚ ਬੇਸ਼ੁਮਾਰ ਐਸੀਆਂ ਤਕਰੀਬਾਤ, ਐਕਟੀਵਿਟੀਜ਼, ਇਵੈਂਟਸ ਪਲਾਨ ਕਰ ਰਹੇ ਹਾਂ ਜਿਹੜੇ ਕਿ ਲਾਹੌਰ ਦੇ ਵਿੱਚ ਵੀ, ਪੰਜਾਬ ਵਿੱਚ ਵੀ ਪੰਜਾਬੀ ਦੇ ਹਵਾਲੇ ਨਾਲ ਹੋਣਗੇ ਇਨਸ਼ਾਅੱਲਾ। ਇਹ ਵੀ ਗੱਲ ਤੁਹਾਨੂੰ ਦੱਸਦੇ ਕਿ ਮੇਰੇ ਤੇ ਨਦੀਮ ਭਾਈ, ਉਹ ਜਿਹੜਾ ਜ਼ਮਾਨਾ ਸੀ ਜਦੋਂ ਮੈਂ ਤੁਹਾਨੂੰ ਮਿਲਿਆ ਤੇ ਉਦੋਂ ਮੇਰੀ ਵੀਡੀਓਜ਼ ਵਾਇਰਲ ਹੋ ਚੁੱਕੀਆਂ ਸਨ। ਮੇਰਾ ਪਹਿਲਾ TV ਪ੍ਰੋਗਰਾਮ ਜਿਹੜਾ ਉਹ ਮੇਰੇ ਬੜੇ ਪਿਆਰੇ ਭਾਈ ਨਦੀਮ ਭਾਈ ਉਹਨੂੰ ਦੇਖ ਰਹੇ ਸਨ, ਪ੍ਰੋਡਿਊਸਰ ਸਨ। ਬਲਕਿ ਮੈਂ ਸਿੱਖਿਆ ਇਹਨਾਂ ਕੋਲ ਬੜਾ, ਮੈਨੂੰ ਮੰਨਣਾ ਚਾਹੀਦਾ, ਇਤਰਾਫ ਕਰਨਾ ਚਾਹੀਦਾ, ਇਹਨਾਂ ਕੋਲ ਮੈਂ ਬਹੁਤ ਕੁਝ ਸਿੱਖਿਆ। ਮੈਨੂੰ ਤਾਂ ਪਤਾ ਨਹੀਂ ਸੀ ਕਿ ਜੀ ਮਾਸਟਰ ਕੀ ਹੁੰਦਾ ਹੈ, ਕੈਮਰਾ ਕੀ ਹੁੰਦਾ ਹੈ, NLE ਕੀ ਹੁੰਦਾ ਹੈ, ਮੇਕਅਪ ਕਿੰਝ ਕਰਾਉਣਾ, ਕੰਟੋਰਿੰਗ ਕੀ ਹੁੰਦੀ ਹੈ, ਇਹ ਸਾਰੀਆਂ ਟਰਮਸ ਮੰਨੀ ਸਨ। ਮੈਂ ਘਰ ਜਾ ਕੇ ਬੋਲੀਆਂ ਤੇ ਮੇਰੀ ਬੇਗਮ ਪਰੇਸ਼ਾਨ ਹੋ ਗਈ, ਇਹ ਤੁਹਾਨੂੰ ਕੰਟੋਰਿੰਗ ਦਾ ਕਿੱਥੋਂ ਪਤਾ ਲੱਗ ਗਿਆ। ਅਬ ਅੱਗੇ ਹੁਣ ਜਿਹੜੀ ਆਖਰੀ ਗੱਲ ਕਰੀਏ ਤੇ ਇੰਪੋਰਟੈਂਟ ਉਹਦੇ 'ਚ ਗੱਲ ਹੈ ਜੇ ਕਿ ਇਹ ਜਿਹੜੀ ਸਾਰੀ ਤਕਰੀਬਾਤ ਅਸੀਂ ਪਲਾਨ ਕਰ ਰਹੇ ਹਾਂ, ਇਹਦੇ ਵਿੱਚ ਸਭ ਤੋਂ ਖਾਸ ਗੱਲ ਜਿਹੜੀ ਉਹ ਇਹ ਹੋਏਗੀ ਕਿ ਇਹ ਸਾਡਾ ਜਿਹੜਾ ਮਿਸ਼ਨ ਹੈ, ਇਹ ਭੱਟ ਸਾਹਿਬ ਮੈਂ ਚਾਹਾਂਗਾ ਕਿ ਸਾਡੇ ਇਸ ਪੰਜਾਬ ਤੱਕ ਨਾ ਰਹੇ, ਇਹ ਉਸ ਤਰਫ ਵਾਲੇ ਪੰਜਾਬ ਤੱਕ ਵੀ ਜਾਏ। ਔਰ ਉਹਦੇ ਨਾਲ ਨਾਲ ਮੇਰਾ ਇੱਕ ਅੰਦਾਜ਼ਾ ਹੈ ਕਿ ਦੁਨੀਆ ਦੇ ਵਿੱਚ ਜਿਹੜੇ ਸਿਰਫ ਸਿੱਖ ਨੇ ਉਹ 1.5 ਕਰੋੜ ਨੇ, ਮੇਰਾ ਜਿਹੜਾ ਇਤਲਾ ਹੈ। ਅਸੀਂ WhatsApp ਇਕੱਠੇ ਅਸੀਂ ਇਹ ਤਕਰੀਬਾਤ ਕਰਦਿਆਂ ਕੈਨੇਡਾ ਵੀ ਜਾਈਏ, ਵੈਂਕੂਵਰ ਵੀ ਜਾਈਏ, ਅਸੀਂ ਦੁਨੀਆ 'ਚ ਵੀ ਫਿਰੀਏ ਜਿੱਥੇ ਪੰਜਾਬੀ ਕੋਈ ਜਾਣਨ ਵਾਲਾ। ਮੇਰੇ ਤੇ ਪਹਿਲਾ ਇਤਰਾਜ਼ ਹੈ ਲੱਗਦਾ ਸੀ ਕਿ ਮੇਰੀ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ, ਉਹ ਕਹਿੰਦੇ ਸਨ ਯਾਰ ਇਹ ਉਰਦੂ ਬੋਲਦੇ ਪੰਜਾਬੀ ਬੋਲਣ ਲੱਗ ਪੈਂਦਾ। ਮੈਂ ਹਮੇਸ਼ਾ ਕਹਿੰਦਾ ਕਿ ਉਹ ਜ਼ੁਬਾਨ ਬੋਲਣੀ ਆਸਾਨ ਹੈ ਜਿਹੜੀ ਮਾਂ ਵਾਲੀ ਜ਼ੁਬਾਨ ਹੈ, ਬਾਕੀ ਸਾਰੀਆਂ ਉੱਤੇ ਤਹਿਵਾਂ ਚੜੀਆਂ ਨੇ। ਅੰਗਰੇਜ਼ੀ ਦੀ ਵੀ ਤਹਿ ਚੜੀ, ਉਰਦੂ ਦੀ ਵੀ ਤਹਿ ਚੜੀ, ਅਸਲ ਜ਼ੁਬਾਨ ਤੇ ਮੇਰਾ ਪੁੱਤਰ, ਮੇਰਾ ਚੰਨ, ਮੇਰਾ ਸ਼ਹਜ਼ਾਦਾ ਉਹ ਜ਼ੁਬਾਨ ਹੈ। ਉਹ ਇੰਨੀ ਤਗੜੀ ਜ਼ੁਬਾਨ ਹੈ ਕਿ ਮੈਂ ਕਦੇ ਉਹਨੂੰ ਡਿਲੀਟ ਨਹੀਂ ਕਰ ਸਕਿਆ। ਮੇਰੇ ਸਭ ਤੋਂ ਵੱਡਾ ਜ਼ਿੰਦਗੀ ਦੇ ਜਿਹੜੇ ਫਖਰ ਨੇ, 8-10 ਪ੍ਰਾਈਡ ਨੇ ਮੇਰੇ ਵਾਸਤੇ, ਉਹ 'ਚ ਇੱਕ ਫਖਰ ਹੈ ਕਿ ਮੇਰੀ ਪਹਿਲੀ ਜ਼ੁਬਾਨ ਜਿਹੜੀ ਉਹ ਪੰਜਾਬੀ ਹੈ, ਮੇਰਾ ਗੁਜਰਾਤ ਤੋਂ ਤਾਲੁਕ ਹੈ। ਮੈਂ ਇਹਨੂੰ ਕਦੇ ਨਹੀਂ ਛੁਪਾਇਆ। ਮੈਂ ਆਪਣੇ ਪਿੰਡ ਨੂੰ, ਆਪਣੀ ਬਰਥ ਪਲੇਸ ਨੂੰ, ਆਪਣੇ ਪੁਰਾਣੇ ਲੋਕਾਂ ਨੂੰ ਮੈਂ ਜ਼ਿੰਦਗੀ 'ਚ ਕਦੇ ਮਾਈਨਸ ਨਹੀਂ ਕੀਤਾ, ਐਡਮਿਟ ਕੀਤਾ, ਮੰਨਿਆ ਹਮੇਸ਼ਾ ਕਿ ਇਹ ਸਨ ਤੇ ਮੈਂ ਅੱਜ ਇੱਥੇ ਹਾਂ। ਇਹ ਹੋ ਨਹੀਂ ਸਕਦਾ ਕਿ ਇਹ ਇੱਕ ਐਪੀਸੋਡ ਤੋਂ ਬਗੈਰ ਅੱਜ ਦੀ ਕਿਸ਼ਤ ਆ ਗਈ ਹੋਵੇ। ਅੱਲਾ ਤੁਹਾਡਾ ਸਭ ਦਾ ਹਾਮੀ ਨਾਸਿਰ ਹੈ। ਬਹੁਤ ਬਹੁਤ ਸ਼ੁਕਰੀਆ।